ਪੰਜ ਪ੍ਰਧਾਨੀ ਜਥੇ ਵੱਲੋਂ ਸਤਿਕਾਰ ਕਾਨੂੰਨ 2026 ਰੱਦ ਕਰਨ ਦੀ ਮੰਗ। ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦਾ ਚੰਡੀਗੜ੍ਹ ਮੁਹਾਲੀ ਵਿੱਚ ਵੱਡਾ ਪ੍ਰਦਰਸ਼ਨ। ਅਲਬਰਟਾ ਦੇ ਭਵਿੱਖ ਨੂੰ ਲੈ ਕੇ ਅਕਤੂਬਰ ਵਿੱਚ ਹੋਵੇਗਾ ਵੱਡਾ ਫੈਸਲਾ। ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਜਾਗਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਖਾਲਸਾ ਪੰਥ ਦੇ ਪਾਤਸ਼ਾਹੀ ਦਾਅਵੇ ਵਿੱਚ ਦੁਨੀਆਦਾਰੀ ਸਰਕਾਰ ਦੀ ਗੈਰ ਸਿਧਾਂਤਕ ਤੇ ਆਧਾਰਹੀਣ ਦਖਲਅੰਦਾਜ਼ੀ ਹੈ, ਜਿਸ ਨੂੰ ਫੌਰੀ ਤੌਰ ਉੱਤੇ ਰੱਦ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜ ਪ੍ਰਧਾਨੀ ਜਥੇ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਆਪ ਸਰਕਾਰ ਨੇ ਕਾਨੂੰਨ ਰਾਹੀਂ ਸਿੱਖਾਂ ਦੇ ਧਾਰਮਿਕ ਮਸਲਿਆਂ ਤੇ ਖਾਲਸਾ ਪੰਥ ਦੀ ਮਰਿਆਦਾ ਵਿੱਚ ਜੋ ਦਖਲਅੰਦਾਜ਼ੀ ਕੀਤੀ ਹੈ, ਉਸ ਦਾ ਅਸਲ ਆਧਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਹਾਊਸ ਵਿੱਚ ਮਤਾ ਪਾਸ ਕਰਕੇ ਸਾਲ 2008 ਵਿੱਚ ਬਾਦਲ ਦਲ ਦੀ ਸਰਕਾਰ ਕੋਲੋਂ ਬਣਵਾਇਆ ਗਿਆ ਜਾਗਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2008 ਹੈ। ਜ਼ਿਕਰਯੋਗ ਹੈ ਕਿ 2007 ਵਿੱਚ ਸੁਚੇਤ ਸਿੱਖ ਵਿਦਿਆਰਥੀਆਂ ਦੀ ਤਤਕਾਲੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਤੇ ਇਸ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਅਗਾਹ ਕੀਤਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਤੇ ਮਰਿਆਦਾ ਦਾ ਮਸਲਾ ਖਾਲਸਾ ਪੰਥ ਦੇ ਸਿਰਮੌਰ ਅਧਿਕਾਰ ਖੇਤਰ ਦਾ ਮਸਲਾ ਹੈ। ਇਸ ਲਈ ਇਸ ਬਾਰੇ ਸਰਕਾਰੀ ਕਾਨੂੰਨ ਨਾ ਬਣਾਇਆ ਜਾਵੇ ਤੇ ਦਰਪੇਸ਼ ਮਸਲੇ ਦਾ ਹੱਲ ਖਾਲਸਾ ਪੰਥ ਦੇ ਗੁਰਮਤੇ ਰਾਹੀਂ ਕੀਤਾ ਜਾਵੇ। ਜੇਕਰ ਕਾਨੂੰਨ ਬਣਦਾ ਹੈ ਤਾਂ ਇਸ ਦੇ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅੱਜ ਉਹ ਖਸ਼ੇ ਹਕੀਕਤ ਬਣ ਕੇ ਸਾਹਮਣੇ ਆਏ ਹਨ। ਪੰਜ ਪ੍ਰਧਾਨੀ ਜਥੇ ਦੇ ਬੁਲਾਰੇ ਪਰਮਜੀਤ ਸਿੰਘ ਗਾਜ਼ੀ ਵੱਲੋਂ ਜਾਰੀ ਇਸ ਬਿਆਨ ਵਿੱਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ ਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਕਿਸੇ ਦੁਨਿਆਵੀ ਸਰਕਾਰ ਦੀ ਸੱਤਾ ਲਾਗੂ ਨਹੀਂ ਹੋ ਸਕਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੇ ਮਰਿਆਦਾ ਨਾਲ ਜੁੜੇ ਮਸਲਿਆਂ ਦਾ ਹੱਲ ਕਰਨ ਲਈ ਖਾਲਸਾ ਪੰਥ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਇਸ ਦੇ ਲਗਾਏ ਪਹਿਲੇ ਜਥੇਦਾਰਾਂ ਵਾਂਗ ਹੀ ਮੌਜੂਦਾ ਸਮੇਂ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਦਲ ਦਲ ਦੀ ਕੋਰ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਲਤ ਪਹੁੰਚ ਅਪਣਾ ਰਹੇ ਹਨ ਤੇ ਸਰਕਾਰ ਨੂੰ ਪੂਰਾ ਐਕਟ ਰੱਦ ਕਰਨ ਦੀ ਬਜਾਏ ਕੁਝ ਮਾਮੂਲੀ ਸੋਧਾਂ ਕਰਨ ਲਈ ਕਹਿ ਰਹੇ ਹਨ। ਇੰਜ ਕਰਨਾ ਮਰਿਆਦਾ ਦੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਰਸਤਾ ਪੱਕਾ ਕਰਨ ਦੇ ਤੁਲ ਹੋਵੇਗਾ, ਜੋ ਕਿ ਕਿਸੇ ਵੀ ਕੀਮਤ ਉੱਤੇ ਪ੍ਰਵਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਨਰਲ ਹਾਊਸ ਵਿੱਚ ਮਤਾ ਲਿਆ ਕੇ ਸਰਕਾਰੀ ਕਾਨੂੰਨ ਬਣਾਉਣ ਲਈ ਪਹਿਲਾਂ ਕੀਤੇ ਗਏ ਗੈਰ ਸਿਧਾਂਤਕ ਮਤੇ ਰੱਦ ਕਰੇ ਅਤੇ ਸੋਧਾਂ ਸਮੇਤ ਮੂਲ ਕਾਨੂੰਨ ਰੱਦ ਕਰਵਾਉਣ ਵਾਲਾ ਸਿਧਾਂਤਕ ਪੱਖ ਲਵੇ। ਇਸ ਕਾਨੂੰਨ ਨੂੰ ਲੈ ਕੇ ਸਿੱਖਾਂ ਵਿੱਚ ਪਏ ਵਖਰੇਵਿਆਂ ਬਾਰੇ ਪੰਜ ਪ੍ਰਧਾਨੀ ਜਥੇ ਨੇ ਕਿਹਾ ਕਿ ਸਿੱਖਾਂ ਨੂੰ ਕਾਨੂੰਨ ਦੇ ਹੱਕ ਜਾਂ ਵਿਰੋਧ ਵਿੱਚ ਖੜੇ ਹੋਣ ਦੀ ਥਾਂ ਖਾਲਸਾਈ ਸੂਰਤ ਅਨੁਸਾਰ ਜਾਗਰਿਤ ਹੋਣਾ ਚਾਹੀਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਪੰਥ ਦੇ ਗੁਰਿਆਈ ਸਿਧਾਂਤ ਦੇ ਪਹਿਰੇਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਅਗਾਹ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਦੁਨਿਆਵੀ ਕਾਨੂੰਨ ਦੇ ਬੰਧਨ ਵਿੱਚ ਲਿਆ ਕੇ ਇਸ ਦੀ ਗੁਰਿਆਈ ਦੀ ਸਿਰਮੌਰਤਾ ਤੇ ਖਾਲਸਾ ਪੰਥ ਦੀ ਪ੍ਰਭੂ ਸੱਤਾ ਨੂੰ ਆਂਚ ਪਹੁੰਚਾਉਣਾ ਬੱਜਰ ਗੁਨਾਹ ਹੈ, ਜਿਸ ਤੋਂ ਹਰ ਹਾਲ ਬਚਿਆ ਜਾਵੇ। ਅਸਥਿਰਤਾ ਤੇ ਨਿਸ਼ਚਿਤਤਾ ਦੇ ਮੌਜੂਦਾ ਦੌਰ ਵਿੱਚ ਖਾਲਸਾ ਪੰਥ ਤੇ ਗੁਰਸੰਗਤ ਨੂੰ ਸਰਬੱਤ ਖਾਲਸਾ ਤੇ ਗੁਰਮਤੇ ਦੀ ਬਹਾਲੀ ਅਤੇ ਅਕਾਲ ਤਖਤ ਸਾਹਿਬ ਦੀ ਪੰਥਕ ਸੇਵਾ ਸੰਭਾਲ ਲਈ ਨਿਸ਼ਕਾਮ ਗੁਰਮੁਖ ਸ਼ਖਸੀਅਤਾਂ ਤੇ ਆਧਾਰਿਤ ਇੱਕ ਸੰਸਾਰ ਵਿਆਪੀ ਜਥਾ ਕਾਇਮ ਕਰਨਾ ਚਾਹੀਦਾ ਹੈ, ਤਾਂ ਕਿ ਖਾਲਸਾ ਪੰਥ ਦੇ ਫੈਸਲੇ ਦੁਨੀਆਦਾਰੀ ਸਰਕਾਰਾਂ ਨਹੀਂ ਬਲਕਿ ਖਾਲਸਾ ਪੰਥ ਖੁਦ ਕਰੇ। ਇਹੀ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਪੱਕਾ ਹੱਲ ਹੈ। ਕੌਮੀ ਇਨਸਾਫ ਮੋਰਚਾ ਜਿੰਦਾਬਾਦ 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 ਕੌਮੀ ਇਨਸਾਫ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਾਰੇ ਸਾਥੀਆਂ ਨੂੰ ਅਪੀਲ ਹੈ, ਭਗਵੰਤ ਮਾਨ ਸਾਹਿਬ ਨਹੀਂ ਹੈਗਾ, ਇਹ ਭਗਵੰਤਾ ਬੁੱਚੜੇ ਦੂਆ ਬੇਅੰਤ ਇਹ ਬੜਾ ਬੁੱਚੜ ਹੈ। ਆਪਾਂ ਇਹਨੂੰ ਸਾਹਬ ਕਿਉਂ ਲਾਉਣੇ? ਸਭ ਤੋਂ ਬੜਾ ਕਸੂਰ ਆਪਣਾ ਇਹ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। ਮੋਰਚੇ ਨਾਲ ਜੁੜੇ ਆਗੂਆਂ ਅਤੇ ਸਮਰਥਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਅਤੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਆਗੂਆਂ ਦਾ ਕਹਿਣਾ ਸੀ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਫਿਰ ਵੀ ਉਹ ਅਜੇ ਤੱਕ ਜੇਲ੍ਹਾਂ ਵਿੱਚ ਬੰਦ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਯਕੀਨੀ ਬਣਾਉਣੀ ਚਾਹੀਦੀ ਹੈ। ਪੁਲਿਸ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ। ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਧੱਕਾ ਮੁੱਕੀ ਵੀ ਹੋਈ। ਕੌਮੀ ਇਨਸਾਫ ਮੋਰਚੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਲਦ ਕੋਈ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪਰ ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਉਂਦੇ? ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਇੱਥੇ ਦੇ ਵਸਿੰਦੇ ਨਹੀਂ ਸਮਝਦੀ। ਜੇ ਤੁਹਾਨੂੰ ਇੱਥੇ ਦੇ ਵਸਿੰਦੇ ਸਮਝਦੀ ਹੋਵੇ ਤਾਂ ਤੁਹਾਨੂੰ ਧੁੱਪ ਚ ਮਾਰੇ,
ਇਹਨਾਂ ਨੇ ਪਹਿਲਾਂ ਇੱਥੇ ਬੁਲਾ ਕੇ ਰੱਖਣਾ ਚਾਹੀਦਾ ਤਾਂ ਇਹਨਾਂ ਨੂੰ ਕਿੰਨੇ ਦਿਨਾਂ ਦਾ ਪਤਾ ਕੀ ਹੈ ਫਰੀਆ ਕੌਮੀ ਇਨਸਾਫ ਮੋਰਚਾ ਉੱਥੇ ਬੈਠੇ ਆਰਾਮ ਨਾਲ ਸਾਡੇ ਕੋਲੇ ਸਾਰੇ ਆ ਰਹੇ ਤੁਹਾਨੂੰ ਪਤਾ ਨਾ। ਮੈਂ ਐਸਪੀ ਸਾਹਿਬ ਨੂੰ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਬਾਪੂ ਜੀ ਵੋਟ ਲੈਣ ਦਿਓ ਇਹਨਾਂ ਨੂੰ ਇੰਨਾ ਵੀ ਢਿੱਲ ਨਾ ਛੱਡੋ। ਸਾਡਾ ਹੁਣ ਕੁਝ ਨਹੀਂ ਰਿਹਾ, ਅਸੀਂ 70 ਸਾਲ ਦੇ ਹੋ ਗਏ ਆ। ਸਾਡੇ ਜੋ ਮਰਜ਼ੀ ਕਰ ਲੈਣ ਇਹਨਾਂ ਕੋਲ ਤਿੰਨ ਗੱਲਾਂ ਹੋਣੇ ਅੰਦਰ ਸਿੱਧਾ ਪਰਚਾ ਪਾ ਦਿਓ, ਡੰਡੇ ਮਾਰ ਲਓ, ਹੋਰ ਕੱਖ ਨਹੀਂ ਇਹਨਾਂ ਦੇ ਕੋਲੇ ਸਮਝੇ। ਇਹਨਾਂ ਦੇ ਜੜਾ ਉੱਤੇ ਹੈ, ਇਹਨਾਂ ਦੇ ਵੀ ਬਰਾਬਰ ਪਰਚੇ ਹੋਣਗੇ। ਤੁਸੀਂ ਕੀ ਸਮਝਦੇ ਇਹ ਗੱਲਾਂ ਕੋਰਟ 'ਚ ਨਹੀਂ ਜਾ ਰਹੀਆਂ, ਇਹ ਸਾਨੂੰ ਲੋਕੀ ਖੜੇ ਆ। ਅਸੀਂ ਬਸਿੰਦੇ ਆ ਇੱਥੇ ਦੇ, ਟੈਕਸ ਦਿੰਦੇ ਆ, GST ਸੈਂਟਰ ਸਰਕਾਰ ਨੂੰ ਦਿੰਦੇ ਆ, ਸਮਝੇ ਨਾ। ਕਿਵੇਂ ਕਿਉਂ ਰੋਕਿਆ ਵਾ ਇਹਨਾਂ ਨੇ ਸਾਨੂੰ ਦੱਸੋ। ਬੋਲਣ ਲੱਗ ਗਏ ਹੋਰ ਕੀ ਬੋਲਣ ਇਹ ਮੇਰਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਇੱਕ ਸੁਨੇਹਾ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ ਕੱਲ ਵੀ ਲਗਾਤਾਰ 2 ਘੰਟੇ ਮੀਟਿੰਗ ਹੋਈ, ਪਰੰਤੂ ਅੱਜ ਸਾਨੂੰ ਜ਼ਬਰਦਸਤੀ ਇੱਥੇ ਰੋਕਿਆ ਗਿਆ, ਜਿਹੜਾ ਇੱਕ ਡੈਮੋਕ੍ਰੇਸੀ ਦਾ ਘਾਣ ਹੈ। ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੋਸ ਦਾ ਮੁਜ਼ਾਹਰਾ ਕਰ ਸਕਦੇ ਹਾਂ, ਪਰੰਤੂ ਇਸ ਤਰ੍ਹਾਂ ਸਰਕਾਰਾਂ ਜਲੀਲ ਕਰ ਰਹੀਆਂ। ਜਿਹੜਾ ਅੱਜ ਦਾ ਰੋਸ ਪੱਤਰ ਤਿਆਰ ਕਰਿਆ ਗਿਆ ਉਹ 'ਚ 5 ਮੁੱਦੇ ਹੈ ਜਿਹੜੇ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਸੰਬੰਧਿਤ ਹੈ। ਸੋ ਮੇਰੀ ਇੱਕ ਸੁਨੇਹਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਕਿ ਜਿਹੜਾ CM ਨੂੰ ਅਸੀਂ ਰੋਸ ਪੱਤਰ ਦੀ ਕਾਪੀ ਦੇਣੀ ਹੈ, ਜੇਕਰ 5-7 ਮਿੰਟਾਂ 'ਚ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ ਤੇ ਇਸੇ ਤਰ੍ਹਾਂ ਇੱਕ DGP ਪੁਲਿਸ ਨੂੰ ਅਸੀਂ ਕਾਪੀ ਦੇਣੀ ਹੈ। DGP ਦਾ ਨੁਮਾਇੰਦਾ ਨਾ ਇੱਥੇ ਪਹੁੰਚਿਆ ਤਾਂ ਸਾਡੇ ਸਬਰ ਨੂੰ ਨਾ ਪਰਖਣੇ ਸਰਕਾਰਾਂ, ਉਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ, ਪ੍ਰਸ਼ਾਸਨ ਹੋਏਗਾ। ਸੋ 10 ਮਿੰਟ ਦਾ ਸਮਾਂ ਬਾਉਂਡ ਹੈ, ਜੇਕਰ ਸੰਬੰਧਿਤ ਅਧਿਕਾਰੀ ਨਾ ਪਹੁੰਚੇ ਤਾਂ ਅਸੀਂ ਕਾਰਵਾਈ ਪਾਉਣ ਨੂੰ ਮਜਬੂਰ ਹੋਵਾਂਗੇ। ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫੈਸਲਾ ਅਕਤੂਬਰ ਵਿੱਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਉਹਨਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ ਮੌਕੇ ਉਸ ਵਿੱਚ ਇਹ ਸਵਾਲ ਜੋੜਿਆ ਜਾਵੇਗਾ ਕਿ ਉੱਥੋਂ ਦੇ ਨਿਵਾਸੀ ਸਦਾ ਲਈ ਕੈਨੇਡੀਆਈ ਰਹਿਣਾ ਚਾਹੁੰਦੇ ਹਨ ਜਾਂ ਫਿਰ ਅਲਬਰਟਾ ਨੂੰ ਇੱਕ ਵੱਖਰਾ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਹਨ। ਬੀਤੀ ਸ਼ਾਮ ਇੱਕ ਸੰਬੋਧਨ ਵਿੱਚ ਡੈਨੀਅਲ ਸਮਿਥ ਨੇ ਆਖਿਆ ਕਿ ਬੇਸ਼ੱਕ ਉਹ ਖੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਵਜੋਂ ਬਣਾਏ ਰੱਖਣ ਦੇ ਹਾਮੀ ਹਨ, ਪਰ ਇਸ ਦੇ ਨਾਲ ਹੀ ਉੱਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਲੋਕਾਂ ਦੇ ਬਹੁਮਤ ਨਾਲ ਰਹਿਣਾ ਪਸੰਦ ਕਰਨਗੇ। ਉਹਨਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ। ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਵਿੱਚ ਸਟੇਟ ਫ੍ਰੀ ਅਲਬਰਟਾ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕਹਿਰੇ ਜੱਜ ਦੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤਾਂ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਦਾ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ ਅਤੇ ਜਨਮਤ ਵਿੱਚ ਇਹ ਸਵਾਲ ਜੋੜ ਕੇ ਉਸ ਦੀ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਪੋਲੈਂਡ ਵਿੱਚ 5000 ਹੋਰ ਸੈਨਿਕ ਭੇਜੇਗਾ, ਜਿਸ ਨਾਲ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਯੂਰਪ ਵਿੱਚ ਅਮਰੀਕੀ ਫੌਜੀ ਮੌਜੂਦਗੀ ਘਟਾਉਣ ਬਾਰੇ ਹਫ਼ਤਿਆਂ ਤੋਂ ਬਦਲਦੇ ਬਿਆਨਾਂ ਤੋਂ ਬਾਅਦ ਭੰਬਲ ਭੂਸਾ ਹੋਰ ਵੱਧ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਸੀ ਕਿ ਉਹ ਯੂਰਪ ਵਿੱਚ ਫੌਜਾਂ ਦੀ ਗਿਣਤੀ ਲਗਭਗ 5000 ਘਟਾ ਰਿਹਾ ਹੈ ਅਤੇ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪੋਲੈਂਡ ਵਿੱਚ ਲਗਭਗ 4000 ਸੈਨਿਕ ਹੁਣ ਤਾਇਨਾਤ ਨਹੀਂ ਹਨ। ਟਰੰਪ ਦੀ ਸੋਸ਼ਲ ਮੀਡੀਆ ਘੋਸ਼ਣਾ ਨੇ ਇਹਨਾਂ ਤਬਦੀਲੀਆਂ ਤੋਂ ਪ੍ਰਭਾਵਿਤ ਯੂਰਪੀਅਨ ਸਹਿਯੋਗੀਆਂ ਲਈ ਅਨਿਸ਼ਚਿਤਤਾ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਪਿਛਲੇ ਅਮਰੀਕੀ ਪ੍ਰਸ਼ਾਸਨ ਨੇ ਉੱਤਰੀ ਐਟਲਾਂਟਿਕ ਸੰਧੀ ਸੰਗਠਨ ਦੇ ਮੈਂਬਰਾਂ ਦੀ ਆਪਣੀ ਰੱਖਿਆ ਬੋਝ ਨੂੰ ਪੂਰਾ ਨਾ ਕਰਨ ਅਤੇ ਈਰਾਨ ਯੁੱਧ ਦਾ ਸਮਰਥਨ ਕਰਨ ਵਿੱਚ ਅਸਫਲ ਰਹਿਣ ਲਈ ਆਲੋਚਨਾ ਕੀਤੀ ਹੈ। ਟਰੰਪ ਨੇ ਟਰੂਥ ਸੋਸ਼ਲ ਤੇ ਕਿਹਾ ਕਿ ਪੋਲੈਂਡ ਦੇ ਮੌਜੂਦਾ ਰਾਸ਼ਟਰਪਤੀ ਕੈਰੋਲ ਨੋਰੋਕੀ ਦੀ ਸਫਲ ਚੋਣ ਅਤੇ ਉਹਨਾਂ ਨਾਲ ਸਾਡੇ ਸਬੰਧਾਂ ਦੇ ਆਧਾਰ ਤੇ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੰਯੁਕਤ ਰਾਜ ਅਮਰੀਕਾ ਪੋਲੈਂਡ ਵਿੱਚ 5000 ਵਾਧੂ ਸੈਨਿਕ ਭੇਜੇਗਾ। ਕੁਝ ਦਿਨ ਪਹਿਲਾਂ ਚਾਂਸਲਰ ਫੈਡਰਿਕ ਮਰਜ਼ ਨੇ ਕਿਹਾ ਸੀ ਕਿ ਇਰਾਨੀ ਲੀਡਰਸ਼ਿਪ ਦੁਆਰਾ ਅਮਰੀਕਾ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਅਤੇ ਯੁੱਧ ਵਿੱਚ ਰਣਨੀਤੀ ਦੀ ਘਾਟ ਦੀ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਟਰੰਪ ਅਤੇ ਪੈਂਟਾਗਨ ਨੇ ਐਲਾਨ ਕੀਤਾ ਕਿ ਉਹ ਜਰਮਨੀ ਵਿੱਚ ਤਾਇਨਾਤ ਫੌਜਾਂ ਦੀ ਗਿਣਤੀ ਘਟਾ ਰਹੇ ਹਨ।
ਟਰੰਪ ਨੇ ਫਿਰ ਇਸ ਮਹੀਨੇ ਦੇ ਸ਼ੁਰੂ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਫੌਜਾਂ ਦੀ ਗਿਣਤੀ 5000 ਤੋਂ ਵੱਧ ਘਟਾ ਦੇਵੇਗਾ। ਪਿਛਲੇ ਹਫ਼ਤੇ ਤੱਕ ਫੌਜ ਦੀ ਦੂਜੀ ਆਰਮਡ ਬ੍ਰਿਗੇਡ ਲੜਾਈ ਟੀਮ ਪਹਿਲੀ ਕੈਵਲਰੀ ਡਿਵੀਜ਼ਨ ਦੇ ਲਗਭਗ 4000 ਸੈਨਿਕ ਅਜੇ ਪੋਲੈਂਡ ਲਈ ਰਵਾਨਾ ਨਹੀਂ ਹੋਏ ਸਨ। ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਰੱਦ ਕਰਨਾ ਯੂਰਪ ਵਿੱਚ ਫੌਜਾਂ ਦੀ ਗਿਣਤੀ ਘਟਾਉਣ ਦੇ ਟਰੰਪ ਦੇ ਆਦੇਸ਼ ਦੀ ਪਾਲਣਾ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸੀ। ਜਰਮਨੀ ਵਿੱਚ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਚਲਾਉਣ ਲਈ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਤੈਨਾਤੀ ਨੂੰ ਵੀ ਰੋਕ ਦਿੱਤਾ ਗਿਆ ਸੀ। ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਕਾਨੂੰਨ ਸਾਜ਼ਾਂ ਨੇ ਕਟੌਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਯੂਕਰੇਨ ਵਿੱਚ 4 ਸਾਲਾਂ ਦੀ ਜੰਗ ਦੌਰਾਨ ਸਹਿਯੋਗੀਆਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗਲਤ ਸੁਨੇਹਾ ਭੇਜਣਗੇ। ਰਾਜ ਸਭਾ ਦੀਆਂ 24 ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਦੇ 10 ਸੂਬਿਆਂ ਵਿੱਚ ਇਹ ਚੋਣ ਪ੍ਰਕਿਰਿਆ ਕਰਵਾਈ ਜਾਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਖਾਸ ਕਰਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਮ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਰਹੀਆਂ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਚੋਣਾਂ ਕਈ ਸੂਬਿਆਂ ਵਿੱਚ ਰਾਜਨੀਤਿਕ ਸਮੀਕਰਨ ਬਦਲ ਸਕਦੀਆਂ ਹਨ। ਰਾਜ ਸਭਾ ਦੀਆਂ ਇਹਨਾਂ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ, ਜਦਕਿ VOTING ਨਿਰਧਾਰਿਤ ਤਾਰੀਖ ਨੂੰ ਕਰਵਾਈ ਜਾਵੇਗੀ। ਹੁਣ ਸਭ ਦੀਆਂ ਨਜ਼ਰਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਚੋਣ ਰਣਨੀਤੀਆਂ ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਵਿੱਚ ਕਿਹੜੇ ਚਿਹਰੇ ਰਾਜ ਸਭਾ ਤੱਕ ਪਹੁੰਚਦੇ ਹਨ ਅਤੇ ਇਸ ਦਾ ਪੰਜਾਬ ਸਮੇਤ ਦੇਸ਼ ਦੀ ਸਿਆਸਤ ਤੇ ਕੀ ਅਸਰ ਪੈਂਦਾ ਹੈ।